ਮਿੰਟੂ ਜੀ, ਐਡਵੋਕੇਟ ਧਾਮੀ ਸਾਹਿਬ ਦੇ ਬਿਆਨ ਦੀ ਗੱਲ ਕਰੀਏ। ਉਹਨਾਂ ਨੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨ ਤੇ ਪਰਚਾ ਕੀਤਾ ਹੈ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪਰਚਾ ਰੱਦ ਹੋਣਾ ਚਾਹੀਦਾ। ਦੇਖੋ, ਇਹ ਜਬਲਪੁਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਕੋਈ ਨੌਜਵਾਨ ਸੀ, ਉਹ ਟਰੈਕਟਰ ਤੇ ਕਿਸੇ ਸਮਾਗਮ 'ਚ ਪਹੁੰਚਿਆ ਸੀਗਾ ਤੇ ਉੱਥੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀਗੀ। ਤਸਵੀਰ ਤੇ ਲਿਖਿਆ ਸੀਗਾ, ਕੈਪਸ਼ਨ ਸੀ ਨੋ ਕੰਪੀਟੀਸ਼ਨ, ਜਾਂ ਮਤਲਬ ਕਿ ਇਸ ਤਰ੍ਹਾਂ ਦਾ ਕੁਝ ਲਿਖਿਆ ਹੋਇਆ ਸੀਗਾ। ਤਾਂ ਗੱਲ ਇਹ ਹੈ ਕਿ ਫਿਰ ਉਸ ਤੋਂ ਬਾਅਦ ਕਿਉਂਕਿ ਗਾਣੇ ਸ਼ਾਣੇ ਵੀ ਅੱਜ ਕੱਲ੍ਹ ਵਜਾਉਂਦੇ ਨੇ ਨੌਜਵਾਨ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤਾਂ ਉਸੇ ਸੰਦਰਭ ਦੇ ਵਿੱਚ ਹੀ ਧਾਮੀ ਸਾਹਿਬ ਕਹਿ ਰਹੇ ਆ ਕਿ ਬਈ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ, ਇਹ ਪਰਚਾ ਰੱਦ ਹੋਣਾ ਚਾਹੀਦਾ ਹੈ। ਤਾਂ ਕਰੜੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਵੱਡੀ ਬੇਇਨਸਾਫੀ ਤੇ ਧੱਕਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਵੱਜੀ ਹੈ। ਉਹ ਕਹਿੰਦੇ ਕਿ ਭਾਰਤ ਬਹੁਤ ਧਰਮੀ ਦੇਸ਼ ਹੈ, ਜਿਸ ਵਿੱਚ ਸੰਵਿਧਾਨ ਅਨੁਸਾਰ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੈ। ਉਹਨਾਂ ਕਿਹਾ ਕਿ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਲਾਉਣਾ ਕੋਈ ਗੁਨਾਹ ਨਹੀਂ, ਲਿਹਾਜ਼ਾ ਜਬਲਪੁਰ ਵਿਖੇ ਸਿੱਖ ਨੌਜਵਾਨ ਤੇ ਪਾਇਆ ਮੁਕੱਦਮਾ ਤੁਰੰਤ ਰੱਦ ਕੀਤਾ ਜਾਵੇ। ਦੇਖੋ, ਗੱਲ ਕੀ ਹੈ ਕਿ ਚਲੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਪਣੀ ਜਗ੍ਹਾ ਤੇ ਜੀ। ਅਸੀਂ ਤਾਂ ਦੇਖੋ ਨਾ ਕਿਸੇ ਦੇ ਹੱਕ ਦੇ ਵਿੱਚ ਖੜ ਸਕਦੇ ਹਾਂ, ਨਾ ਕਿਸੇ ਦੇ ਵਿਰੋਧ ਦੇ ਵਿੱਚ ਖੜ ਸਕਦੇ ਹਾਂ। ਕੋਈ ਕਿਸੇ ਨੂੰ ਨਾਇਕ ਮੰਨਦਾ, ਕੋਈ ਕਿਸੇ ਨੂੰ ਕੁਛ ਮੰਨਦਾ, ਕੋਈ ਕਿਸੇ ਨੂੰ ਕੁਛ ਮੰਨਦਾ। ਸਾਰਿਆਂ ਦੀਆਂ ਆਪਣੀਆਂ ਆਜ਼ਾਦੀਆਂ ਨੇ, ਮਾਨਤਾਵਾਂ ਨੇ, ਆਪੋ ਆਪਣੇ ਥਾਂ ਤੇ ਠੀਕ ਹੈ। ਪਰ ਇਸ ਮਾਮਲੇ ਦੇ ਵਿੱਚ ਮੈਂ ਕਦੇ ਕਦੇ ਹੈਰਾਨ ਹੁੰਦਾ ਕਿ ਦੇਖੋ, ਇਹ ਪੇਸ਼ੇ ਤੋਂ ਐਡਵੋਕੇਟ ਨੇ ਧਾਮੀ ਸਾਹਿਬ ਜੀ, ਪਰ ਮੈਨੂੰ ਕਦੇ ਕਦੇ ਲੱਗਦਾ ਕਿ ਬਹੁਤ ਕਮਜ਼ੋਰ ਐਡਵੋਕੇਸੀ ਹੈ ਇਹਨਾਂ ਦੀ। ਉਹ ਤੁਹਾਨੂੰ ਪਰਸੋਂ ਹੀ ਇੱਕ ਜੱਜਮੈਂਟ ਮਿਲ ਜਾਏਗੀ, ਪਰਸੋਂ ਦੀ ਇੱਕ ਜੀ ਜੀ, ਜਿਹਦੇ ਚ ਜਗਦੀਸ਼ ਟੈਟਲਰ ਦੀ ਤਸਵੀਰ ਪਾ ਕੇ ਇੱਕ ਜਿਹੜਾ ਵਿਅਕਤੀ ਆਇਆ ਸੀਗਾ ਟੀ-ਸ਼ਰਟ ਤੇ, ਉਹਦੇ ਤੇ ਮੁਕੱਦਮਾ ਬਣਿਆ ਸੀ। ਉਹਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ। ਹਾਈ ਕੋਰਟ ਨੇ ਬੇਲ ਦਿੰਦਿਆਂ ਬੇਲ ਆਰਡਰ ਦੇ ਵਿੱਚ ਜੋ ਆਪਣੇ ਮਤਲਬ ਕਿ ਲਿਖੇ ਨੇ, ਜੋ ਆਪਣੇ ਵਿਚਾਰ ਦਿੱਤੇ ਨੇ ਜੀ ਉਸ ਆਰਡਰ ਦੇ ਵਿੱਚ, ਤਾਂ ਉਸ ਆਰਡਰ ਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਦੇਖੋ, ਟੀ-ਸ਼ਰਟ ਜੇ ਕਿਸੇ ਦੀ ਪਾਈ ਹੈ ਫੋਟੋ ਵਾਲੀ, ਉਹਦੇ ਨਾਲ ਸ਼ਾਂਤੀ ਨਹੀਂ ਫੈਲਦੀ। ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਮੰਨਦਾ ਹੈ ਕਿ ਕਿਸੇ ਦੀ ਤਸਵੀਰ ਲਾਉਣ ਜਾਂ ਪਾਉਣ ਦੇ ਨਾਲ ਕੋਈ ਸ਼ਾਂਤੀ ਨਹੀਂ ਫੈਲਦੀ, ਤੇ ਇੱਥੇ ਕੀ ਬੰਬ ਚੱਲ ਗਿਆ ਸੀ ਜੀ। ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਹੁੰਦੇ ਆ ਫਾਰਮੈਲਿਟੀ ਵਾਲੇ ਬਿਆਨ, ਇੱਕ ਹੁੰਦੇ ਆ ਤੋਬੇ ਤੋੜ ਤਰਕ। ਇਹ ਆਪਣੀ ਇਹ ਜਿਹੜੀ ਧਾਰ ਹੈ, ਇਹਨੂੰ ਤਿੱਖੀ ਕਰੋ। ਖਾਣਾ ਪੂਰਤੀਆਂ ਵਾਲੇ, ਇਹ ਤਾਂ ਕੋਈ ਵੀ ਖਾਣਾ ਪੂਰਤੀ ਕਰ ਦੂਗਾ, ਅਸੀਂ ਵੀ ਖਬਰ ਕਰ ਦਿੰਦੇ ਹਾਂ। ਤੁਸੀਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ, ਠੀਕ ਹੈ ਜੀ ਜੀ, ਤੇ 5-7 ਸਵੇਰੇ ਤੁਹਾਡੇ ਮਗਰ ਹੋਰ ਤੁਹਾਡੇ ਹੈਗੇ ਆ ਜਿਹੜੇ ਜੂਨੀਅਰ, ਉਹ ਕਰੜੀ ਨਿੰਦਾ ਕਰ ਦੇਣ ਕਿ ਟਰੱਕ ਤੇ ਭਰ ਕੇ ਤੁਸੀਂ ਕਰੜੀ ਨਿੰਦਾ ਦਾ ਖਿਲਾਰਿਆ ਹੁੰਦਾ। ਹਾਂਜੀ, ਤੰਗੀਆਂ ਦੇ ਨਾਲ ਲਾਈ ਜਾਂਦੇ ਜੀ। ਤਾਂ ਗੱਲ ਇਹ ਆ ਕਿ ਜਿਹੜੀਆਂ ਚੀਜ਼ਾਂ ਕਹਿਣੀਆਂ ਵੀ ਹੁੰਦੀਆਂ ਨਾ, ਉਹਦੇ ਚ ਠੋਸ ਦਲੀਲ ਜੇ ਸ਼ਾਮਲ ਕੀਤੀ ਜਾਵੇ ਨਾ ਕਾਨੂੰਨ ਤੋਂ ਹੀ ਲੱਭ ਕੇ, ਤਾਂ ਉਹ ਚੀਜ਼ ਦਾ ਵਜਨ ਵੱਧ ਜਾਂਦਾ ਹੈ। ਰੂਹ ਓਦਾਂ ਹੌਲੀ ਜਿਹੀ ਲੱਗਦੀ ਹੈ, ਰੂਹ ਨੂੰ ਥੋੜਾ ਜਿਹਾ ਭਿਉਂ ਲਓ, ਪਾਣੀ ਚ ਡਬੋ ਲਓ, ਉਸੇ ਰੂਹ ਨੂੰ ਫਿਰ ਤਲੀ ਤੇ ਰੱਖ ਕੇ ਦੇਖਿਓ,